ਲਓ ਜੀ ਭਾਈਜਾਨ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਅਸੀਂ ਤੁਹਾਨੂੰ ਅੱਜ ਫਿਰ ਤੁਹਾਡਾ ਪਿੰਡ ਵਿਖਾਵਾਂਗੇ ਜੀ ਪੰਜਵੜ। ਤੇ ਇਹ ਸਾਡਾ ਪਿੰਡ ਹੈ ਜੀ ਝਬਾਲ, ਤੇ ਇਹ ਆਪਣਾ ਘਰ ਹੈ ਜੀ ਤੁਹਾਡਾ। ਇੱਥੋਂ ਅਸੀਂ ਚੱਲਾਂਗੇ ਤੇ ਤੁਹਾਨੂੰ ਫਿਰ ਹੁਣ ਪੰਜਵੜ ਦੀ ਸੈਰ ਕਰਾਉਂਦੇ ਹਾਂ ਜੀ। ਪੰਜਵੜ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜੀ। ਇਹ ਗੁਰਦੁਆਰਾ ਸਾਹਿਬ ਆ ਪਿੰਡ ਦਾ। शेख गुलाम नबी, शेख गुलाम रसूल, शेख गुलाम रहमतुल्ला, सरदार अली, सूफी अहमदीन। ਇਹ ਤੁਹਾਡੇ ਨੇ ਅਸੀਂ ਉਹਨਾਂ ਦੀ ਨਸਲ ਤੋਂ ਹੀ ਹਾਂ। ਅੱਛਾ, ਦੂਜੇ ਜਿਹੜੇ ਇਹਨਾਂ ਦੇ ਗੁਰਦਿਆਲ ਹੋਣਾ ਦੇ ਜਿਹੜੇ ਵੜ ਗਏ ਆ ਤੇ ਸਾਡੇ ਬਾਬੇ ਹੁਣੀ ਮੁਹੰਮਦ ਗੁਲਾਮ ਹਸਨ ਹੁਣੀ ਆਪੋ ਜੇ ਭਰਾ ਨੇ ਤਿੰਨੇ ਹੀ ਘਰ ਭਰਾ ਨੇ। ਕਿਹੜਾ ਕਿਹੜਾ? ਤੁਹਾਡਾ ਮੁਸਲਮਾਨਾਂ ਦਾ, ਦੋ ਸਿੱਖਾਂ ਦੇ। ਉਹਨਾਂ ਦਾ ਸਿੱਖਾਂ ਦਾ ਕਿਹੜਾ ਕਿਹੜਾ? ਅਵਤਾਰ ਸਿੰਘ ਬੋਲਾ, ਅਵਤਾਰ ਸਿੰਘ ਬੋਲਾ ਤੇ ਹੋਰ ਦੂਜੇ ਭਰਾ ਦਾ ਗੁਰਬਖਸ਼ ਸਿੰਘ, ਗੁਰਬਖਸ਼ ਸਿੰਘ। ਗੁਰਦਿਆਲ ਸਿੰਘ ਢਿੱਲੂ। ਹਾਂਜੀ, ਇਹ ਤਿੰਨੇ ਘਰ ਤੁਹਾਡੇ ਆਪਣੇ ਨੇ। ਮਰਨਾ ਜੰਮਣਾ ਤੁਹਾਡਾ ਸਾਰਾ ਸਾਂਝਾ। ਰੋਟੀਆਂ ਪਕਾਓ ਤੇ ਢਿੱਲੋਂ ਸਾਹਿਬ ਇਹ ਸਾਡੇ ਦਾਦਾ ਜੀ ਦੇ ਛੋਟੇ ਭਾਈ ਸਾਹਿਬ ਨੇ ਸਰਦਾਰ ਗੁਰਦੀਪ ਸਿੰਘ ਜੀ। ਇਹ ਮੇਰੇ ਵਾਲਿਦ ਸਾਹਿਬ ਨੇ ਜੀ ਸਰਦਾਰ ਗੁਰਬੀਰ ਸਿੰਘ। ਇਹ ਸਾਡੇ ਪਰਿਵਾਰ ਦੇ ਬੜੇ ਅਜ਼ੀਜ਼ ਸੱਜਣ ਨੇ ਜੀ ਸਰਦਾਰ ਜਗਵੰਤ ਸਿੰਘ। ਇਹ ਮੇਰੀ ਬੇਟੀ ਬੈਠੀ ਹੈ ਜੀ ਤਹਿਜ਼ੀਬ ਕੌਰ ਢਿੱਲੋਂ। ਇਹ ਆਪਣੇ ਦਾਦਾ ਜੀ ਤੇ ਪੜਦਾਦਾ ਜੀ ਨਾਲ ਬੈਠੀ ਹੈ ਜੀ।
ਢਿੱਲੋਂ ਸਾਹਿਬ, ਜਿਹੜਾ ਉਹ ਘਟਨਾ ਝਬਾਲ 'ਚ ਵਾਪਰੀ ਸੀ ਉਹਦੇ ਬਾਰੇ ਥੋੜ੍ਹਾ ਵਿਸਥਾਰ ਨਾਲ ਮੇਰੇ ਵਾਲਦ ਸਾਹਿਬ ਦੱਸਣਗੇ ਵੀ ਕਿਵੇਂ ਸਰਦਾਰ ਮਸਤਾਨ ਸਿੰਘ ਹੋਰਾਂ ਨੇ ਉਸ ਵੇਲੇ ਇੱਥੋਂ ਜਥਾ ਜਿਹੜਾ ਉਹ ਬਚਾ ਕੇ ਪਹੁੰਚਾਇਆ ਹਿਫਾਜ਼ਤ ਨਾਲ। ਉਹਦੇ ਬਾਰੇ ਅੱਗੇ ਦੱਸਣਗੇ ਜੀ। ਹਾਂਜੀ। ਇਹ 1947 ਦੇ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਵੇਲੇ ਦੀ ਗੱਲ ਆ। ਮੈਨੂੰ ਇਹ ਗੱਲਾਂ ਮੇਰੇ ਦਾਦਾ ਜੀ ਤੇ ਮੇਰੀ ਦਾਦੀ ਜੀ ਨੇ, ਸ਼ਾਹ ਮਸਤਾਨ ਸਿੰਘ ਮੇਰੇ ਦਾਦਾ ਜੀ ਦਾ ਨਾਮ ਸੀਗਾ, ਸਰਦਾਰਨੀ ਹਰਬੰਸ ਕੌਰ ਮੇਰੇ ਦਾਦੀ ਦਾ ਨਾਮ ਸੀਗਾ। ਮੇਰਾ ਖਿਆਲ ਉਹ ਹੈ ਵੀ ਪਾਕਿਸਤਾਨ ਵੱਲੋਂ ਆਏ ਸੀਗੇ ਜੀ। ਮੇਰੇ ਨਹੀਂ, ਆਪਣੇ ਮੇਰੇ ਦਾਦਾ ਜੀ ਦੇ ਸਹੁਰੇ ਜਿਹੜੇ ਆ ਉਹ ਪਾਕਿਸਤਾਨ ਸੀਗੇ। ਬਾਹਰ ਦੇ ਵਿੱਚ ਮਿੰਟ ਕੁਮਰੀ ਜ਼ਿਲ੍ਹਾ ਸੀਗਾ। 52 3R ਚੱਕ ਸੀ ਹੁੰਦਾ ਬਾਹਰ ਦੇ ਵਿੱਚ। 52 3R ਤੇ ਉਹਨਾਂ ਦੇ ਮੇਰੇ ਦਾਦਾ ਜੀ ਦੇ ਫਾਦਰ ਐਂਡ ਲਾ ਉਹ ਨੰਬਰਦਾਰ ਹੁੰਦੇ ਸੀਗੇ ਉੱਥੋਂ ਦੇ। ਤੇ ਇਹ ਮੈਨੂੰ ਮੇਰੇ ਦਾਦਾ ਜੀ ਨੇ ਤੇ ਮੇਰੇ ਦਾਦੀ ਜੀ ਨੇ ਦੱਸਿਆ ਵੀ ਜਿਸ ਵੇਲੇ ਵੰਡ ਹੋਈ ਸਾਡੇ ਝਬਾਲ ਦੇ ਵਿੱਚ ਇੱਥੇ ਕੋਈ ਇਹੋ ਜਿਹੀ ਵੱਢ ਟੁੱਕ ਵਾਲੀ ਕੋਈ ਗੱਲ ਨਹੀਂ ਹੋਈ। ਲੋਕੀ ਬੜੇ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹਿੰਦੇ ਸੀਗੇ। ਸਾਡੇ ਪਿੰਡ ਦੇ ਲਹਿੰਦੇ ਵਾਲੇ ਪਾਸੇ ਮੁਸਲਮਾਨ ਆਬਾਦੀ ਸੀ। ਉੱਥੋਂ ਦੇ ਲੋਕ ਜ਼ਿਆਦਾ ਸਬਜ਼ੀ ਦਾ ਕੰਮ ਜਾਂ ਜਲਾਏ ਦਾ ਕੰਮ ਅਰਾਈ ਸੀਗੇ। ਔਰ ਖੱਡੀਆਂ ਦਾ ਇਲਾਕਾ ਮਸ਼ਹੂਰ ਹੈ ਉੱਥੇ। ਸਾਡੇ ਲਾਗੇ ਭੁੱਜੀਆਂ ਪਿੰਡ ਆ, ਉੱਥੇ ਮੁਸਲਮਾਨ ਆਬਾਦੀ ਬਹੁਤ ਜ਼ਿਆਦਾ ਸੀਗੀ। ਔਰ ਮੁਸਲਮਾਨ ਉੱਥੋਂ ਦੇ ਬੜੇ ਖਾੜਕੂ ਟਾਈਪ ਦੇ ਅੜਬੰਗ ਵੇਰੂ ਮੁਸਲਮਾਨ ਸੀਗੇ। ਉਸ ਪਿੰਡ ਦੇ ਵਿੱਚ ਲੜਾਈ ਹੋਈ, ਉੱਥੇ ਵੱਢ ਫਟ ਹੋਈ। ਉੱਥੋਂ ਫਿਰ ਮੁਸਲਮਾਨ ਪਰਿਵਾਰ ਜਿਹੜੇ ਸੀਗੇ, ਆਪਾਂ ਕੀ ਲੈਣਾ ਇਹਨਾਂ ਕੋਲ? ਕਹਿੰਦੇ ਨਹੀਂ, ਮੈਂ ਵਾਅਦਾ ਕੀਤਾ ਆ, ਮੈਂ ਮਰ ਜਾਊਂਗਾ, ਇਹ ਫਿਰ ਇਹਨਾਂ ਨੂੰ ਮਾਰਨਗੇ, ਮੈਂ ਨਹੀਂ ਗਾਂ ਕਿਸੇ ਨੂੰ ਆਉਂਦਾ। ਇਹਨਾਂ ਕਿਹਾ ਡਾਕਟਰ ਸਾਹਿਬ ਨਹੀਂ, ਮੈਂ ਬਚਾਉਣਾ ਇਹਨਾਂ ਨੂੰ। ਉਹਦੇ ਕੋਲ ਉਦੋਂ ਬੰਦੂਕ ਸੀਗੀ। ਉਹ ਕਹਿੰਦਾ ਲਾ ਸਰਦਾਰ ਜੀ ਮੈਂ ਹੁਣ ਆਇਆ। ਉਹਨੇ ਕੁਆਟਰ 'ਚੋਂ ਬੰਦੂਕ ਲਿਆਂਦੀ ਕੱਢ ਕੇ, ਕਹਿੰਦਾ ਆਓ ਗਾਂ ਕਿਹੜਾ ਆਉਣਾ। ਇਹਨਾਂ ਕੋਲ ਬਰਸ਼ੀਆਂ ਸੀ। ਡਾਕਟਰ ਨੇ ਆਪਣੀ ਬੰਦੂਕ ਕੱਢ ਲਈ ਔਰ ਉਹ ਬੰਦੇ ਕਿਸੇ ਦੀ ਜ਼ਰੂਰਤ ਨਹੀਂ ਪਈ ਗਾਂ ਹੋਣ ਦੀ, ਸਾਰੇ ਪਾਸੇ ਹੋ ਗਈ। ਡਾਕਟਰ ਨੇ ਬੰਦੂਕ ਇਹਨਾਂ ਨੂੰ ਜਥੇ ਦੀ ਸੇਫਟੀ ਵਾਸਤੇ ਮਦਦ ਵਾਸਤੇ ਡਾਕਟਰ ਸਾਹਿਬ ਨੇ ਆਪਣੀ ਬੰਦੂਕ ਦਿੱਤੀ। ਮਦਦ ਵਾਸਤੇ ਬੰਦੂਕ ਕੱਢੀ, ਉਹਨੇ ਕੱਢ ਕੇ ਆ ਗਿਆ। ਔਰ ਉਹ ਫਿਰ ਇੱਥੋਂ ਜਥੇ ਨੂੰ ਲੈ ਕੇ ਨਾਲ ਤੁਰ ਕੇ ਝਬਾਲ ਅੱਡੇ ਤੇ ਥਾਣਾ ਜਿਹੜਾ ਉੱਥੋਂ ਲਗਭਗ ਕੋਈ 1.5 ਕਿਲੋਮੀਟਰ 1 ਮੀਲ ਦੇ ਕਰੀਬ ਆ, ਉੱਥੇ ਥਾਣੇ ਗਏ। ਥਾਣੇ ਜਾ ਕੇ ਕੈਂਪ ਸੀਗਾ ਉੱਥੇ, ਆਰਜੀ ਕੈਂਪ। ਤੇ ਉਹ ਮੁਸਲਮਾਨ ਭਰਾ ਜਿਹੜੇ ਸੀਗੇ ਉਹਨਾਂ ਕੋਲ ਗਹਿਣਾ ਸੀਗਾ, ਸੋਨਾ, ਗਠੜੀ ਬੱਜੀ ਸੀ। ਉਹ ਕਹਿੰਦੇ ਸਰਦਾਰ ਜੀ ਆ ਤੁਸੀਂ ਰੱਖ ਲਓ, ਸਾਡਾ ਪਤਾ ਨਹੀਂ ਜੀਣਾ ਜਾਂ ਮਰਨਾ ਜਾਣਾ, ਇਹ ਤੁਸੀਂ ਰੱਖ ਲਓ। ਇਹ ਕਹਿੰਦੇ ਮੇਰੇ ਵਾਸਤੇ ਹੀ ਹੈ, ਇਹ ਤੁਹਾਡੀ ਇਮਾਨਤ ਆ, ਤੁਹਾਡੇ ਨਾਲ ਹੀ ਜਾਊਗਾ। ਇਹ ਉਹ ਗਏ ਥਾਣੇ ਜਾ ਕੇ, ਉਹਨਾਂ ਥਾਣੇਦਾਰ ਕੋਲ ਬੰਦੇ ਸਾਰੇ ਜਮ੍ਹਾਂ ਕਰਾਏ, ਸਾਰੇ ਉੱਥੇ ਛੱਡ ਕੇ ਉਹ ਗਹਿਣਾ ਉਹਨਾਂ ਨੂੰ ਫੜਾਇਆ। ਔਰ ਸਵੇਰੇ ਮੁੜ ਕੇ ਅਗਲੇ ਦਿਨ ਉਹਨਾਂ ਨੂੰ ਬਾਹਿਫਾਜ਼ਤ ਜਿਹੜੀ ਆ ਨਾ ਫੌਜ ਉਹਨਾਂ ਨੂੰ ਪਾਕਿਸਤਾਨ ਛੱਡ ਆਈ, ਬਾਰਡਰੋਂ ਪਾਰ ਕਰ ਆਏ। ਔਰ ਉਹਨਾਂ ਦਾ ਗਹਿਣੇ ਦਾ ਨਹੀਂ ਪਤਾ ਉਹਨਾਂ ਨੇ ਦਿੱਤਾ ਜਾਂ ਨਹੀਂ ਦਿੱਤਾ। ਉਹਨਾਂ ਨੇ ਮੁੜ ਕੇ ਉਹ ਜਿਹੜਾ ਪਾਕਿਸਤਾਨ ਤੋਂ ਮੁਸਲਮਾਨ ਭਰਾ ਸੀਗਾ ਉਹਦੀਆਂ ਚਿੱਠੀਆਂ ਆਉਂਦੀਆਂ ਰਹੀਆਂ ਸਾਡੇ ਦਾਦਾ ਜੀ ਨੂੰ ਕਿ ਸਰਦਾਰ ਜੀ ਅੱਜ ਜੇ ਮੈਂ ਜਾਂ ਮੇਰਾ ਪਰਿਵਾਰ ਅਸੀਂ ਜਿੱਦਾਂ ਦੇ ਤੁਹਾਡੀ ਹਿੰਮਤ ਨਾਲ, ਤੁਹਾਡੀ ਮਿਹਰ ਸਦਕਾ ਅਸੀਂ ਜਿੰਦਾ ਆ। ਅਤੇ ਬਾਕੀ ਇਹਨਾਂ ਨੂੰ ਦੱਸਿਆ ਸੀ ਵੀ ਸਾਨੂੰ ਕੋਈ ਗਹਿਣਾ ਜਿਹੜਾ ਉਹ ਪੁਲਿਸ ਵਾਲੇ ਰੱਖ ਗਏ। ਔਰ ਇਸ ਤਰ੍ਹਾਂ ਉਹ ਵਾਕਿਆ ਜਿਹੜਾ ਟਲਿਆ। ਤੁਹਾਡੇ ਕਹਿਣ ਮੁਤਾਬਕ ਹੋਈ ਹੈ ਜੀ, ਹਰ ਤਰ੍ਹਾਂ ਦੇ ਲੋਕ ਸਨ, ਕੁਝ ਚੰਗੇ ਵੀ ਸਨ, ਕੁਝ ਮਾੜੇ ਵੀ ਸਨ। ਲੋਕਾਂ ਨੇ ਮਦਦ ਵੀ ਬਹੁਤ ਕੀਤੀ ਤੇ ਅਣਸੁਖਾਵੀਆਂ ਘਟਨਾ ਵੀ ਬਹੁਤ ਹੋਈਆਂ। ਲਟੇਰੇ ਵੀ ਸਨ ਹਰ ਇਸ ਕੰਮ ਦੇ ਵਿੱਚ। ਲੇਕਿਨ ਮੈਨੂੰ ਇਸ ਗੱਲ ਦਾ ਮਾਣ ਆ, ਸਾਡੇ ਦਾਦਾ ਜੀ ਪਾਪਾ ਜੀ ਕਹਿੰਦੇ ਹੁੰਦੇ ਸੀ ਵੀ ਝਬਾਲ ਦੇ ਵਿੱਚ ਇੱਕ ਵੀ ਬੰਦਾ ਨਹੀਂ ਮਰਦਾ। ਢਿੱਲੋਂ ਸਾਹਿਬ, ਅਸੀਂ ਹੁਣ ਪੰਜਵੜ ਬਜ਼ੁਰਗਾਂ ਕੋਲ ਆਏ ਆ, ਸਰਪੰਚ ਜੀ ਆ ਬੈਠੇ ਨੇ ਸਾਰੇ ਪਿੰਡ ਦੇ ਉਹ ਪੁਰਾਣਾ ਬੰਦਾ, ਤੇ ਇਹਨਾਂ ਦਾ ਨਾਂ ਆ ਸਰਦਾਰ ਚੰਨਨ ਸਿੰਘ, ਸਰਪੰਚ ਸਾਹਿਬ ਦੇ ਭਾਈ ਨੇ। ਇਹਨਾਂ ਦਾ ਜਨਮ ਪਾਕਿਸਤਾਨ ਬਣਨ ਤੋਂ ਕੋਈ 14-15 ਸਾਲ ਪਹਿਲਾਂ ਹੋਇਆ ਸੀ। ਤੇ ਇਹ ਤੁਹਾਨੂੰ ਜਿਹੜੇ ਤੁਹਾਡਾ ਪਰਿਵਾਰ 47 ਚ ਗਿਆ, ਚੌਧਰੀ ਫਜ਼ਲ ਕਰੀਮ, ਉਹਨਾਂ ਬਾਰੇ ਸਾਰਾ ਦੱਸਣਗੇ। ਦੱਸੋ ਬਜ਼ੁਰਗੋ, ਕੀ ਉਹਨਾਂ? ਅੱਛਾ, ਵੱਡਾ ਫਜ਼ਲ ਕਰੀਮ ਗੁਲਾਮ ਹਸਨ ਦਾ ਪੁੱਤ ਜੀ, ਉਹਨੂੰ ਛੋਟਾ ਗਨੀ ਜੀ, ਉਹਨੂੰ ਛੋਟਾ ਫਜ਼ਲਕ ਜੀ, ਉਹਨੂੰ ਛੋਟਾ ਮਾਨੀ ਜੀ, ਉਹਨੂੰ ਛੋਟਾ ਵਾਧਾ ਉਹਨੂੰ ਛੋਟਾ ਅਬਦੁਲ ਸਤਾਰ ਜੀ। ਪੁੱਛੋ ਨੇ।
ਹੋਰ ਬਾਬਾ ਜੀ ਉਹਨਾਂ ਬਾਰੇ ਕੋਈ ਗੱਲਬਾਤ ਉਸ ਵੇਲੇ ਦੀ, ਕੋਈ ਸਾਂਝ ਦੀ, ਕੋਈ ਵੈਸੇ ਕੋਈ ਇਕੱਠੇ ਰਹਿੰਦਿਆਂ ਦੀਆਂ ਕੋਈ ਕਿੱਦਾਂ ਦੇ ਬੰਦੇ ਸੀ ਉਹ? ਉਹਨਾਂ ਦੀ ਸਾਡੇ ਨਾਲ ਕੋਈ ਨਾ ਦੁੱਖ ਨਾ ਵੱਟ ਕੋਈ ਗੱਲ ਨਹੀਂ, ਸਾਡੇ ਨਾਲ ਰਾਜੀ ਖੁਸ਼ੀ ਨੇ ਰਹੇ ਨੇ। ਉਹ ਜਦੋਂ ਕਰੀਏ ਗੱਲ ਤੂੰ। ਬੋਲੋ ਬਾਬਾ ਜੀ, ਕੋਈ ਨਹੀਂ। ਅੱਛਾ, ਜਿਸ ਵੇਲੇ ਭੋਜੀਆਂ ਤੇ ਹਮਲਾ ਹੋਇਆ ਸੀ, ਭੋਜੀ ਲੜਾਈ ਬਹੁਤ ਹੋਈ ਸੀ ਜੀ ਤੇ ਜਿਸ ਵੇਲੇ ਫਿਰ ਮਗਰ ਦਾ ਅਪਹਿਰ ਹੋਇਆ, ਉਸ ਵੇਲੇ ਫਿਰ CRB ਆ ਗਈ। CRB ਲਿਆਂਦੀ ਸੀ ਉਹਨਾਂ ਹੀ, ਸੈਨ ਸੀ ਉਹਨਾਂ ਦੇ ਵਿੱਚੋਂ, ਉਹ ਸੈਨ ਨੇ ਜਾ ਕੇ ਲਿਆਂਦੀ ਸੀ, ਉਹਦੇ ਸਹੁਰੇ ਸੀ ਉੱਥੇ। ਜੀ ਤੇ ਉਦੋਂ ਪਹਿਲੋਂ ਇੱਕ ਮੁੰਡਾ ਅਸੀਂ ਕੋਠਿਆਂ ਦੇ ਸਾਂ ਤੇ ਉਹਨੇ ਗਾੜੀ ਵਰਸ਼ਾ ਰੱਖਿਆ, ਅਰੇ ਕਰਦਾ ਵੀ ਮੁਲਕਾਂ ਭੋਜੀਆਂ ਗਈਆਂ ਜੇ, ਭੋਜੀਆਂ ਗਈਆਂ ਜੇ, ਮੁਲਕਾਂ ਗਈਆਂ ਜੇ, ਹੁਣ ਕੋਠਿਆਂ ਤੇ ਵੀ ਆਣ ਚੜ੍ਹੇ, ਅਰੇ ਘਰੇ ਵੀ ਆਣ ਵੜੇ ਆ। ਅੱਛਾ, ਉਹ ਫਿਰ ਸਾਨੂੰ ਵੇਖ ਕੇ ਨਾ ਵੀ ਇਹ ਸਿੱਖ ਨੇ, ਚੁੱਪ ਹੋ ਗਿਆ। ਫਿਰ ਗਾੜੀ ਜਾ ਕੇ ਉਹਨੇ ਬੰਦਿਆਂ ਨੂੰ ਉਠਾਇਆ ਤੇ ਲੋਕ ਭੱਜੇ ਸੀ ਜਿੱਥੇ ਇਹਦੇ ਘਰ ਆ ਨਾ, ਇੱਥੋਂ ਸਭ ਵਿਹਲੀ ਪਈ ਸੀ ਧਰਤੀ, ਪੈੜੀਆਂ ਉਤਰਾਂ ਹੀ ਉਦੋਂ, ਤੇ ਇੱਥੋਂ ਤੱਕ ਭੱਜੇ ਨੇ ਉਹ। ਮੁੜ ਕੇ ਫਿਰ ਗੁਲਾਮ ਹਸਨ ਲੰਬਰਦਾਰ ਨੇ ਆਵਾਜ਼ ਮਾਰ ਲਈ ਭਈ ਆ ਜਾਓ ਆਪਣਾ ਪਿੰਡ ਸਾਂਭੋ, ਜੇ ਤੁਸੀਂ ਉਧਰ ਚਲੇ ਗਏ ਤੁਹਾਡਾ ਜੀ ਏਜੰਟ ਮਾਰਿਆ ਜੂ ਨਾ, ਜੋ ਹੁਣ ਆਪਣਾ ਸੰਭਾਲੋ। ਮੁੜ ਕੇ ਫਿਰ ਉਹਨਾਂ ਨੂੰ ਉਹ CRB ਉਸ ਮਤਲਬ ਵੀ ਤੁਸੀਂ ਉਹਨਾਂ ਨੂੰ ਬਚਾ ਕੇ ਗਾਂ ਘੱਲਣ ਗਏ ਸੀ, ਵੀ ਤੁਸੀਂ ਇੱਥੋਂ ਆਪਣੇ ਜਿਹੜੇ ਸਿੱਖ ਪਰਿਵਾਰ ਨੇ ਉਹਨਾਂ ਦਾ ਬਚਾਅ ਕੀਤਾ ਉਹਨਾਂ ਨੇ, ਆਪਣੇ ਬੰਦਿਆਂ ਨੇ ਉਹਨਾਂ ਦਾ। ਹਾਂਜੀ, ਤੇ ਜਿੰਨਾ ਚਿਰ ਆਰਮੀ ਨਹੀਂ ਆਈ ਉਹਨਾਂ ਚਿਰ